अस्सलाम वालेकुम, सत श्री अकाल जी। मैं तुहाडा वीर भुपिंदर सिंह लवली और अज असीं चले हाँ जी पटियाला। लेकिन इंडिया वाला पटियाला नहीं, पाकिस्तान वाला पटियाला। तहसील समुंदरी ते ज़िला लायलपुर, जिन्होंने फैसलाबाद भी किया जाता है। और यह पिंड है जी मेरे बहुत ही सोहने मित्र सनी सूरी जी, ਜਿਹੜੇ ਕੈਨੇਡਾ ਦੇ ਨਿਵਾਸੀ ਹੈ। ਇਹਨਾਂ ਦੀ ਮਿਸਿਸ ਦੇ ਵਡਵਡੇਰਿਆਂ ਦਾ ਪਿੰਡ ਹੈ। ਮਿਸਿਸ ਪਰਮਪ੍ਰੀਤ ਕੌਰ ਸੇਖੋਂ, ਸਪੁੱਤਰੀ ਭਾਈ ਹਰਬੰਸ ਸਿੰਘ ਸੇਖੋਂ ਜੀ, ਇਹਨਾਂ ਦੇ ਵੱਡ ਵਡੇਰੇ ਭਾਈ ਜੋਗਿੰਦਰ ਸਿੰਘ ਸੇਖੋਂ ਜੀ ਇਸੇ ਹੀ ਪਿੰਡ ਪਟਿਆਲਾ ਤੋਂ ਉੱਠ ਕੇ ਗਏ ਸੀ। ਆਓ ਵੇਖਦੇ ਹਾਂ ਪਟਿਆਲਾ ਜੋਗਿੰਦਰ ਸਿੰਘ ਜੀ ਦਾ ਪਿੰਡ ਔਰ ਗੱਲਬਾਤ ਸਾਂਝੀ ਕਰਦੇ ਹਾਂ ਪਿੰਡ ਵਾਸੀਆਂ ਦੇ ਨਾਲ। ਮੈਂ ਜੋਗਿੰਦਰ ਸਿੰਘ, ਪੁੱਤਰ ਸਰਦਾਰ ਜਗੀਰ ਸਿੰਘ, ਪੋਤਰਾ ਸਰਦਾਰ ਆਸਾ ਸਿੰਘ ਸੇਖੋਂ, ਪਿੰਡ 474, ਜ਼ਿਲ੍ਹਾ ਤਹਿਸੀਲ ਸਮੁੰਦਰੀ, ਜ਼ਿਲ੍ਹਾ ਲੈਲਪੁਰ ਵਿਖੇ। ਸਾਡਾ ਪਾਕਿਸਤਾਨ ਦੇ ਪਿੰਡ ਵਿੱਚ ਤਕਰੀਬਨ 1.5 ਕਿੱਲੇ ਦੇ ਵਿੱਚ ਬਾਗ ਸੀਗਾ। ਉਸ ਦੇ ਆਲੇ ਦੁਆਲੇ ਇੱਕ ਪਾਸੇ ਪਿੰਡ 469 ਸੀਗਾ, ਦੂਸਰੇ ਪਾਸੇ 258, ਤੇ ਤੀਸਰੇ ਪਾਸੇ ਪਿੰਡ ਗਿੱਦੜ ਪਿੰਡੀ, ਚੌਥੇ ਪਾਸੇ ਪਿੰਡ ਮੁਸਲਮਾਨ ਜ਼ਿਮੀਂਦਾਰਾਂ ਦੇ ਸੀਗੇ 218 ਤੇ 219। ਉਹ ਤੋਂ ਅੱਗੇ ਗੁਰਦੁਆਰਾ ਸੀਗਾ। ਗੁਰਦੁਆਰੇ ਦੇ ਨਾਲ ਹੀ ਸਾਡਾ ਪ੍ਰਾਇਮਰੀ ਸਕੂਲ ਸੀਗਾ, ਜਿੱਥੇ ਮੈਂ 4 ਕਲਾਸਾਂ ਪਾਸ ਕੀਤੀਆਂ। ਖੁਦਾਬਖਸ਼ ਪਿੰਡ ਦਾ ਚੌਕੀਦਾਰ ਖੁਦਾਬਖਸ਼ ਸੀ, ਪਟਵਾਰੀ ਗੁਲਾਮ ਰਸੂਲ ਗੁਲਾਮ ਰਸੂਲ ਸੀ। ਇਸ ਕਰਕੇ ਹੁਣ ਹਾਈ ਸਕੂਲ ਦੇ ਜ਼ਰੂਰ ਯਾਰ ਮੁਹੰਮਦ ਸੀਗਾ ਇੱਕ, ਤੇ ਇੱਕ ਗੁਲਾਮ ਰਸੂਲ ਸੀਗਾ। ਇਹ ਜੇ 2-3 ਜਿਹੜੇ ਪਿੰਡ ਨਾਲ ਦੇ ਪਿੰਡਾਂ ਦੇ ਵਿੱਚ ਪੜ੍ਹਨ ਆਉਂਦੇ ਹੁੰਦੇ ਸੀ ਸਕੂਲ 'ਚ, ਉਹਨਾਂ ਨਾਲ ਦੋਸਤੀ ਸੀ। ਆਮ ਬਹੁਤ ਅੱਛਾ ਮਿਲਵਰਤਨ ਸੀਗਾ ਆਮ ਤੌਰ 'ਤੇ ਸਾਡੇ ਸਿੱਖ ਪਿੰਡਾਂ ਦਾ ਅਤੇ ਮੁਸਲਮਾਨ ਪਿੰਡ ਜ਼ਿਮੀਂਦਾਰ ਪਿੰਡਾਂ ਆਪਸ ਵਿੱਚ ਹੀ ਬੜਾ ਗੂੜਾ ਮਿਲਵਰਤਨ ਸੀਗਾ। ਵਿਆਹ ਸ਼ਾਦੀਆਂ 'ਚ ਜਿਹੜਾ ਸਟੇਟ ਹੁੰਦੇ। बाबा जी सलाम अलैकुम, सत श्री अकाल। वालेकुम। बाबा जी की हाल ने, ठीक हो? हाँ जी, तबीयत से ठीक जे? शुक्र है। ਨਾਂ ਕੀ ਤੁਹਾਡਾ ਬਾਬਾ ਜੀ? मेरा नाम गुलजार मोहम्मद है। ਗੁਲਜ਼ਾਰ ਮੁਹੰਮਦ। हाँ जी। ਤੇ ਤੁਹਾਡੇ ਵਾਲਦ ਸਾਹਿਬ ਦਾ, ਪਿਤਾ ਜੀ ਦਾ ਕੀ ਨਾਂ? ਉਹਨਾਂ ਦਾ ਨਾਂ ਸੀ ਮੇਹਰਦੀਨ। ਮੇਹਰਦੀਨ। हाँ ਦਾਦੇ ਦਾ ਨਾਂ? दादे ਦਾ ਨਾਂ ਸੀ ਮੀਰਾ ਬਖਸ਼। ਮੀਰਾ ਬਖਸ਼। ਸਹੀ ਹੋ ਗਿਆ। ਅੱਛਾ, ਤੇ ਜਿਹੜੇ ਪਿੰਡ ਆਪਾਂ ਬੈਠੇ ਆ, ਜੀ ਇਸ ਪਿੰਡ ਦਾ ਕੀ ਨਾਂ ਜੇ? ਪਟਿਆਲਾ। ਪਟਿਆਲਾ। हाँ 474। हाँ जी। ਅੱਛਾ, ਇਹਦੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਆ? ਇਹਦੇ ਲਾਗੇ ਲਾਗੇ ਹੈ ਜੀ, ਇੱਥੇ ਇੱਕ ਬੀਜਾ ਹੈ ਬੀਜਾ। 473 ਚੱਕ। ਹੂੰ ਇਹਦੇ 2 ਨੰਬਰ ਨੇ ਇਧਰ ਬੰਬਾਂ। ਹੂੰ ਇਸ ਬੰਨੇ ਹੈ ਭੂਲਪੁਰ, ਹੂੰ ਤੇ ਦੂਸਰੇ ਅਗਲੇ ਬੰਨੇ ਨਾਲ ਹੀ 218। ਹੂੰ ਇਧਰ ਹੈ ਪਿਛਲੇ ਬੰਨੇ ਗਿੱਦੜ ਪਿੰਡੀ। ਗਿੱਦੜ ਪਿੰਡੀ। ਹਾਂਜੀ ਸਾਹਮਣੇ 400। ਹਾਂਜੀ, ਇਹ ਸਾਹਮਣੇ 450 ਨੇ। ਅੱਛਾ ਅੱਛਾ ਬਾਬਾ ਜੀ, ਤੁਹਾਡੀ ਹੁਣ ਉਮਰ ਕਿੰਨੀ ਕੁ ਹੈਗੀ ਹੈ? ਮੇਰੀ ਉਮਰ ਜੀ ਹੈ ਕੋਈ 84 ਸਾਲ ਹੈ। 84-85 ਸਾਲ। ਹਾਂਜੀ। ਅੱਛਾ, ਤੁਸੀਂ ਚੜ੍ਹਦੇ ਪੰਜਾਬ ਤੋਂ ਆਏ ਹੋ ਜਾਂ ਇੱਥੇ ਦੇ ਵਸਿੰਦੇ ਹੋ? ਅਸੀਂ ਇੱਥੇ ਲੋਕਲ। ਵਸਿੰਦੇ ਹੋ। ਹਾਂਜੀ। ਅੱਛਾ ਅੱਛਾ, ਤੁਹਾਨੂੰ ਤੇ ਫਿਰ ਪਤਾ ਹੋਣਾ ਜਿਹੜੇ ਪਰਿਵਾਰ ਇਹ 474 ਚ ਰਹਿੰਦੇ ਸੀ, ਹਾਂਜੀ ਸਿੱਖ ਪਰਿਵਾਰ ਰਹਿੰਦੇ ਸੀ, ਉਹਨਾਂ ਵਿੱਚੋਂ ਕੋਈ ਨਾਮ ਚੇਤੇ? ਹਾਂਜੀ। ਕੌਣ ਕੌਣ ਰਹਿੰਦੇ ਸੀ? ਇੱਥੇ ਜੀ ਇਹ ਸਾਹਮਣੇ ਇਸ ਬੰਨੇ ਤੇ ਰਹਿੰਦੇ ਸੀ 2 ਸਕੇ ਭਰਾ ਸਨ। ਹੂੰ। ਇੱਕ ਦਾ ਨਾਂ ਆਸਾ ਸਿੰਘ ਸੀ, ਆਸਾ ਸਿੰਘ। ਇੱਕ ਦਾ ਨਾਂ ਪੂਰਨ ਸਿੰਘ ਸੀ। ਅੱਛਾ ਆਸਾ ਸਿੰਘ ਇੱਧਰ ਰਹਿੰਦਾ ਸੀ ਇਸ ਬੰਨੇ, ਉਧਰ ਚਬਾਰਾ ਸੀ ਉਹਦਾ। ਅੱਛਾ ਇਹਦਾ ਨਾਂ ਭਰਾ ਸੀ ਪੂਰਨ ਸਿੰਘ ਇੱਕ। ਅੱਛਾ ਹਾਂਜੀ, ਤੇ ਬਖਤਾਵਰ ਸਿੰਘ। ਅੱਛਾ, ਬਸ ਕੁਛ ਇਹੋ ਜਿਹੇ ਨਾਂ ਕੋ। ਪਿੰਡ ਦੇ ਨੰਬਰਦਾਰ ਸਿੱਖ ਸੀਗੇ? ਹਾਂ, ਪਿੰਡ ਦਾ ਨੰਬਰਦਾਰ ਸਿੱਖ ਸੀ। ਤੇ ਉਹਨਾਂ ਦੇ ਨਾਂ ਕੀ ਸੀਗੇ? ਨਾ ਯਾਦ ਨਹੀਂ ਯਾਦ। ਤੁਸੀਂ ਉਸ ਵੇਲੇ ਪੜ੍ਹਦੇ ਸੀ ਜਾਂ? ਨਹੀਂ ਜੀ, ਮੈਂ ਉਦੋਂ ਮੇਰਾ ਖਿਆਲ ਆ ਕੋਈ ਦੂਸਰੀ ਕਿ ਤੀਸਰੀ ਜੀ। ਅੱਛਾ, ਪੜ੍ਹ ਰਹੇ ਸੀ। ਹਾਂਜੀ। ਸਕੂਲ 'ਚ ਉਸਤਾਦ ਜਿਹੜੇ ਸੀ ਹਾਂਜੀ ਉਹਨਾਂ ਦੇ ਨਾਂ? ਹਾਂਜੀ, ਇੱਕ ਦਾ ਨਾਂ ਸੀ ਲਾਲ, ਇੱਕ ਦਾ ਨਾਂ ਸੀ ਫਤਿਹ ਮੁਹੰਮਦ। ਅੱਛਾ। ਇੱਕ ਯਾਨੀ ਹਿੰਦੂ ਸੀ, ਅੱਛਾ। ਇੱਕ ਮੁਸਲਮਾਨ। ਇੱਕ ਮੁਸਲਮਾਨ ਸੀ। ਹਾਂਜੀ, ਮੁਸਲਮਾਨ ਜਿਹੜਾ ਸੀ 217 ਚੋਂ ਦਾ ਸੀ। ਅੱਛਾ। ਹਿੰਦੂ ਜਿਹੜਾ ਸੀ ਉਹ ਇੱਥੋਂ ਦਾ ਸੀ। ਅੱਛਾ ਅੱਛਾ ਹਾਂਜੀ। ਅੱਛਾ, ਇਹਦਾ ਮਤਲਬ ਖੱਤਰੀਆਂ ਦੇ ਘਰ ਜਾਂ ਹਿੰਦੂਆਂ ਦੇ ਘਰ ਵੀ ਹੈ ਸੀ? ਜੀ ਹੈ। ਅੱਛਾ, ਸਹੀ ਹੋ ਗਿਆ। ਅੱਛਾ, ਜਿਹੜੇ ਤੁਸੀਂ ਸਿੱਖ, ਹਿੰਦੂ, ਮੁਸਲਮਾਨ, ਹਾਂਜੀ, ਬਾਕੀ ਬਰਾਦਰੀਆਂ ਜਿਹੜੀਆਂ ਰਹਿੰਦੇ ਸੀ, ਜੀ। ਆਪਸ 'ਚ ਵਸੇਬ ਕਿੱਦਾਂ ਦਾ ਸੀ? ਕੋਈ ਬਹੁਤ ਅੱਛਾ।
ਅੱਛਾ ਬਿਲਕੁਲ ਠੀਕ ਠਾਕ ਆ ਵਾ ਆਪਸ ਵਿੱਚ ਪਤਾ ਹੀ ਨਹੀਂ ਸੀ ਇੱਕ ਦੂਸਰੇ ਨੂੰ ਵੀ ਇਹਨਾਂ ਤੇ ਹੈ ਸੀ ਯਾਨੀ ਮਜ਼ਹਬੀ ਤੌਰ ਤੇ ਵੀ ਇਹ ਫਰਕ ਹੈ ਥੋੜਾ ਜਿਹਾ ਮੁਸਲਮਾਨ ਦਾ ਜਾਂ ਸਿੱਖ ਦਾ ਹਿੰਦੂ ਦਾ ਸਾਰੀ ਅੱਛਾ ਫਰਕ ਸੀ ਲੇਕਿਨ ਜਿਹੜਾ ਵਰਤਾਓ ਸੀ ਉਹ ਇਸ ਤਰ੍ਹਾਂ ਸੀ ਕਿ ਜਿਸ ਤਰ੍ਹਾਂ ਆਪਸ ਵਿੱਚ ਭੈਣ ਭਰਾ ਸਹੀ ਬੈਠੇ ਨੇ। ਹਾਂ ਭੈਣ ਭਰਾ ਸਹੀ ਬੈਠੇ ਸਹੀ ਹਾਂਜੀ ਮਤਲਬ ਕਦੀ 47 ਤੋਂ ਪਹਿਲੇ ਵੰਡ ਤੋਂ ਪਹਿਲੇ ਕੋਈ ਇਦਾਂ ਦੀ ਅਣਬਣ ਤੇ ਨਹੀਂ ਹੋਈ ਕਿ ਮਤਲਬ ਕਿ ਨਹੀਂ ਨਹੀਂ ਹੋਈ ਕੋਈ ਅਣਬਣ ਬਿਲਕੁਲ ਨਹੀਂ ਗਮੀ ਖੁਸ਼ੀ ਸ਼ਾਦੀ ਤੇ ਆਣਾ ਬਿਲਕੁਲ, ਜਾਣਾ ਹਾਂਜੀ ਹਾਂਜੀ ਅੱਛਾ ਅੱਛਾ ਜਦੋਂ ਫਿਰ 47 ਹੋਈ ਹੈ ਵੰਡ ਹੋਈ ਹੈ ਪਾਰਟੀਸ਼ਨ ਹੋਈ ਹੈ ਜੀ ਫਿਰ ਕਿਉਂ ਮਤਲਬ ਕਿ ਇੰਨਾ ਕੁ ਨਫ਼ਰਤ ਦੇ ਬਾਰੇ ਅਸੀਂ ਸੁਣਦੇ ਹਾਂ ਕਿ ਸਿੱਖਾਂ ਨੇ ਮੁਸਲਮਾਨਾਂ ਨੂੰ ਮਾਰਿਆ ਜਾਂ ਮੁਸਲਮਾਨਾਂ ਨੇ ਸਿੱਖਾਂ ਨੂੰ ਮਾਰਿਆ ਇਸ ਦੇਖੋ ਤਰ੍ਹਾਂ ਦਾ ਜੀ, ਕੀ ਹਾਲਾਤ ਕਿਉਂ ਪੈਦਾ ਹੋਏ ਦੇਖੋ ਜੀ ਗੱਲ ਇਹ ਹੈਗੀ ਆ ਅਸੂਲ ਤੇ ਇਹ ਚਾਹੀਦਾ ਸੀ ਨਾ ਕਿ ਜਦੋਂ ਪਾਰਟੀਸ਼ਨ ਹੋਈ ਆ ਉਹ ਮੁਸਲਮਾਨ ਉਦੋਂ ਆਰਾਮ ਨਾਲ ਇੱਧਰ ਆ ਹਾਂ। ਜਾਂਦੇ ਤੇ ਇਹ ਸਿੱਖ ਜਿਹੜੇ ਸੀ ਆਰਾਮ ਨਾਲ ਉਧਰ ਚਲੇ ਜਾਂਦੇ ਜਾਂ ਬੈਠੇ ਵੀ ਰਹਿੰਦੇ ਜੀ ਬੈਠੇ ਵੀ ਰਹਿੰਦੇ ਯਾਨੀ ਅਫਰਾ ਤਫਰੀ ਦਿਲਾਂ ਦੇ ਵਿੱਚ ਅਨਾਜ ਐਸਾ ਪੈਦਾ ਹੋ ਗਿਆ ਇੱਕ ਦੂਸਰੇ ਨੂੰ ਵੀ ਜੋ ਮਰਜ਼ੀ ਕਰ ਲਓ ਹੁਣ ਕੁਝ ਨਹੀਂ ਹੋਣ ਲੱਗਾ ਯਾਨੀ ਇਹੋ ਜਿਹੀਆਂ ਚੀਜ਼ਾਂ ਪੈਦਾ ਹੋ ਗਈਆਂ ਉਹ ਫਿਰ ਵੱਢ ਫੱਟ ਸ਼ੁਰੂ ਸ਼ੁਰੂ ਹੋ ਗਈ ਹਾਂਜੀ ਅੱਛਾ ਤੁਹਾਡੇ ਪਿੰਡ ਦੇ 47 ਵੇਲੇ ਦੇ ਕੀ ਹਾਲਾਤ ਸਨ 47 ਵੇਲੇ ਦੇ ਹਾਲਾਤ ਤੇ ਫਿਰ ਖਰਾਬ ਹੀ ਹੋ ਗਏ ਸੀ ਸੰਨ 47 ਦੇ ਜਦੋਂ ਤੁਹਾਡੇ ਪਿੰਡ ਦੇ ਵੀ ਜੀ ਨਹੀਂ ਪਿੰਡ 'ਚ ਕੁਝ ਨਹੀਂ ਹੋਇਆ ਇੱਥੋਂ ਜਿਹੜੇ ਸਿੱਖ ਸੀਗੇ ਉਹ ਸਾਰੇ ਆਪਣੇ ਗੱਡਿਆਂ ਤੇ ਲੱਦ ਕੇ ਜੀਆਂ ਨੂੰ ਜਾਂ ਸਮਾਨ ਨੂੰ ਉਹ ਫਿਰ ਇੱਥੋਂ ਚਲੇ ਗਏ ਸਾਨੂੰ ਉਹਨਾਂ ਨੇ ਇਹ ਗੱਲ ਆਖੀ ਵੀ ਤੁਸੀਂ ਇਦਾਂ ਕਰੋ ਤੁਸੀਂ ਸਾਡੇ ਜਾਣ ਤੋਂ ਪਹਿਲਾਂ ਇੱਥੋਂ ਨਿਕਲ ਜਾਓ ਹਾਂਜੀ ਤਾਂ ਕਿ ਤੁਹਾਨੂੰ ਕੋਈ ਨੁਕਸਾਨ ਨਾ ਨੁਕਸਾਨ ਨਾ ਪਹੁੰਚੇ ਹੋਵੇ ਮਤਲਬ ਇਸ ਗੱਲ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਆਪਸ 'ਚ ਵਸੇਬ ਕਿੱਦਾਂ ਦਾ ਸੀ ਹਾਂਜੀ ਬਾਬਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਲਕਿ ਤੁਹਾਡਾ ਕੀ ਆ ਅੱਡਾ ਪਿੰਡ ਮੇਰੇ ਆਲੇ ਦੁਆਲੇ ਸਾਰੇ ਪਿੰਡ ਵਾਲਿਆਂ ਦਾ ਸ਼ੁਕਰੀਆ ਇਹ ਜਿਹੜੀ ਮੁਹੱਬਤ ਆ ਮੈਂ ਕਿਸੇ ਨੂੰ ਕੀ ਦੇ ਦੇਣਾ ਜਾਂ ਮੇਰੇ ਕੋਲ ਕਿਸੇ ਕੀ ਲੈ ਲੈਣਾ ਲੇਕਿਨ ਤੁਸੀਂ ਇਹ ਜਨਾਬ ਜੋ ਕੁਝ ਮੈਨੂੰ ਵਿਖਾਤਾ ਇਸ ਪਿਆਰ ਮੁਹੱਬਤ ਕਿਉਂ ਨਹੀਂ ਹੈਗੀ ਹਾਂ ਉਹ ਜੀ ਜਿਹੜੀਆਂ ਮੌਜਾਂ ਰਲ ਕੇ ਵਸਣ ਵਾਲੀਆਂ ਸਨ ਉਹ ਤੇ ਨਹੀਂ ਹੁਣ ਗੱਲ ਹੈਗੀ ਕਿਉਂ ਬਸ ਉਹ ਵਕਤ ਯਾਦ ਆਉਂਦਾ ਤੇ ਫਰਕ ਨਜ਼ਰ ਆਉਂਦਾ ਇਹ ਜਿਹੜਾ ਨਾ ਹਿੱਸਾ ਇਹ ਉਸ ਦੌਰ ਦਾ ਵਾ ਪੁਰਾਣਾ ਆ ਪੀਲੇ ਰੰਗ ਦਾ ਅੱਛਾ ਇਹ ਜਨਾਬ ਜਿਹੜੀ ਜਗ੍ਹਾ ਨਾ ਅੱਛਾ ਉਹਨਾਂ ਦੀ ਆ ਆਸਾ ਸਿੰਘ ਸਰਦਾਰ ਜੀ ਇੱਥੇ ਚਵਾਰਾ ਸੀ ਇਸੇ ਜਗ੍ਹਾ ਤੇ ਅੱਛਾ ਬੜਾ ਸੁਸਾ ਚਵਾਰਾ ਸੀ ਇੱਕ ਨੰਬਰ ਇਹ ਸਾਰੀ ਉਹਨਾਂ ਦੀ ਜਗ੍ਹਾ ਹੈ 13-14 ਮੁਰੱਬਾ ਸੀ ਇਹਨਾਂ ਦਾ 13-14 ਨੰਬਰ ਮਰਬਿਆਂ ਦਾ ਅੱਛਾ ਪੂਰੇ ਆ ਇੱਕ ਮਰਬਾ ਛੱਡ ਕੇ ਨਾਲ ਹੀ ਨਾਲ ਹੀ ਅੱਛਾ ਖੇਤੀ ਤੇ ਇੱਥੇ ਉਹਨਾਂ ਦਾ ਮਕਾਨ ਇੱਥੇ ਮਕਾਨ ਸੀ, ਅੱਛਾ। ਲਓ ਜੀ ਵੀਰ ਜੀ ਸੰਨੀ ਭਾਈ ਸਾਹਿਬ ਤੁਹਾਡੇ ਵੱਡੇ ਭਾਈ ਜੋਗਿੰਦਰ ਸਿੰਘ ਜੀ ਦਾ ਜੋ ਮੈਸੇਜ ਸਾਡੇ ਕੋਲ ਪਹੁੰਚਿਆ ਸੀ ਉਹਦੇ ਮੁਤਾਬਿਕ ਇਹ ਤੁਹਾਡੀ ਹਵੇਲੀ ਹੈ ਜੀ ਆਸਾ ਸਿੰਘ ਇੱਥੇ ਰਹਿੰਦੇ ਸੀ ਇਹ ਜਿਹੜੀ ਜਗ੍ਹਾ ਕੋਨੇ ਤੋਂ ਚੱਲ ਕੇ ਜੀ ਇਹ ਵਾਲੀ? ਹਾਂਜੀ ਇਹ ਜਿਹੜੀ ਜਗ੍ਹਾ ਪਛਾਣ ਗਿਆ ਫਿਰ ਗੁਰਦੁਆਰਾ ਬੜਾ ਫਸਟ ਕਲਾਸ ਗੁਰਦੁਆਰਾ ਸੀ ਬੜਾ। ਗੁਰਦੁਆਰਾ ਸੀ ਹਾਂਜੀ 474 ਚੱਕ ਦਾ ਹਾਂਜੀ। ਗੁਰਦੁਆਰਾ ਜਿਹੜਾ ਸੀ ਉਹ ਆਇਆ ਸੀਗਾ ਜੀ ਆ ਠੀਕ ਹੈ ਇਸ ਜਗ੍ਹਾ ਉਦੋਂ ਇਹ ਕਿੱਦਾਂ ਦਾ ਬਣਿਆ ਹੋਇਆ ਸੀ ਬਹੁਤ ਆਲਾ ਬਣਿਆ ਸੀ ਮਤਲਬ ਇਹ ਗਾਡਰ ਵਲੈਤੀ ਪਏ ਸਨ ਉੱਤੇ ਅੱਛਾ ਹਾਂਜੀ ਬਰਾਮਦੇ ਫਸਟ ਕਲਾਸ ਹਰ ਚੀਜ਼ ਸਹੀ ਪੱਕਾ ਸਾਰਾ ਬਣਿਆ ਸੀ ਹੂੰ ਔਰ ਇਹ ਸਾਈਡ ਨੂੰ ਹੂੰ ਇਸ ਇਹ ਸਾਈਡ ਨੂੰ ਉਸ ਕੋਨੇ ਤੱਕ ਇੱਥੋਂ ਲੈ ਕੇ ਉਸ ਕੋਨੇ ਤੱਕ ਅੱਗੇ ਬਾਜ਼ਾਰ ਆ ਗਿਆ ਹਾਂ ਅਗਲੇ ਬਾਜ਼ਾਰ ਤੱਕ ਹਾਂਜੀ ਇਹ ਮੁਕੰਮਲ ਗੁਰਦੁਆਰਾ ਸੀ ਗੁਰਦੁਆਰਾ ਸੀ ਸਹੀ ਇੱਥੇ ਸੀ ਛੱਪੜ ਇੱਕ ਅੱਛਾ ਤੇ ਦੋ ਦਰਖਤ ਸਨ ਉਰਲੇ ਬਨੇ ਉਸ ਬਨੇ ਤੇ ਐਸ ਬਨੇ ਅੱਛਾ ਇਹ ਪਿੱਪਲ ਦੇ ਦੋ ਦਰਖਤ ਸਨ ਅੱਛਾ ਹਾਂਜੀ
ਤੇ ਇਸ ਤੋਂ ਪਰਲੇ ਬੰਨੇ ਪਿਛਲੇ ਪਾਸੇ ਸਕੂਲ ਪ੍ਰਾਇਮਰੀ ਸਕੂਲ ਹੈ। ਅੱਛਾ ਇਸ ਤੋਂ ਪਿਛਲੇ ਬੰਨੇ ਪਿਛਲੇ ਬਲਾਕ। ਅੱਛਾ, ਇਹ ਗੁਰਦੁਆਰੇ ਦੇ ਲਾਗੇ ਇੱਥੇ ਛੱਪੜ ਸੀ, ਹਾਂਜੀ ਛੋਟੇ। ਛੱਪੜ ਦੇ ਪਿਛਲੇ ਬੰਨੇ ਪ੍ਰਾਇਮਰੀ ਸਕੂਲ ਸੀ ਪ੍ਰਾਇਮਰੀ। ਪੁਰਾਣੇ ਵਾਲਾ। ਹਾਂਜੀ ਪਰਲੇ। ਉਹ ਹੁਣ ਵੀ ਹੈਗਾ ਜਾਂ ਖਤਮ ਹੋ ਗਿਆ? ਨਹੀਂ ਸਕੂਲ ਹੈ ਹੁਣ ਵੀ। ਸਕੂਲ ਹੈ। ਹਾਂਜੀ ਅੱਛਾ ਅੱਛਾ ਲੇਕਿਨ ਉਹਦੇ ਜਿਹੜੇ ਬੋਰਡ ਸੀ ਦੋ ਵੱਡੇ ਵੱਡੇ ਅੱਛਾ, ਉਹ ਖਤਮ ਹੋ ਗਏ। ਉਹ ਖਤਮ ਹੋ ਗਏ।